बिस्मिल्लाहिर्रहमानिर्रहीम अस्सलाम वालेकुम। ਅਸੀਂ ਤੁਹਾਨੂੰ ਆਪਣੇ ਚੈਨਲ ਦੇਸੀ ਤੜਕਾ ਵਿੱਚ ਵੈਲਕਮ ਕਰਦੇ ਹਾਂ। ਅਸੀਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਜੀ ਸੂਜੀ ਦੇ ਹਲਵੇ ਦੀ ਰੈਸਪੀ ਲੈ ਕੇ ਆਏ ਹਾਂ। ਅਸੀਂ ਤੁਹਾਡੇ ਵਾਸਤੇ ਬੜੀ ਸੌਖੀ ਜੀ ਸੂਜੀ ਦੇ ਹਲਵੇ ਦੀ ਇੱਕ ਰੈਸਪੀ ਲੈ ਕੇ ਆਏ ਹਾਂ ਜੋ ਹਰ ਕੋਈ ਆਪਣੇ ਘਰ ਵਿੱਚ ਆਸਾਨੀ ਨਾਲ ਬਣਾ ਸਕਦੇ ਆ। ਅਸੀਂ ਤੁਹਾਨੂੰ ਬਹੁਤ ਹੀ ਆਸਾਨ ਤੇ ਬਹੁਤ ਹੀ ਥੋੜੀਆਂ ਚੀਜ਼ਾਂ ਵਿੱਚ ਸੂਜੀ ਦੇ ਹਲਵੇ ਦੀ ਰੈਸਪੀ ਬਣਾਉਣਾ ਸਿਖਾਵਾਂਗੇ। ਚਲੋ ਹੁਣ ਆਪਾਂ ਆਪ ਦੀ ਰੈਸਪੀ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਹੁਣ ਆਪਾਂ ਇਹਨੂੰ ਬਣਾਉਣ ਵਾਸਤੇ 1 ਕੱਪ ਸੂਜੀ ਦਾ ਲਵਾਂਗੇ, ਅੱਧਾ ਕੱਪ ਘਿਓ ਦਾ ਲਵਾਂਗੇ ਤੇ ਨਾਲ ਹੀ ਆਪਾਂ ਕੁਝ ਮੇਵਾ ਜਾਤ ਲਵਾਂਗੇ। ਹੁਣ ਆਪਾਂ ਅੱਗ ਚਲਾ ਕੇ ਕੜਾਹੀ ਨੂੰ ਉੱਤੇ ਰੱਖਾਂਗੇ ਤੇ ਅੱਧਾ ਕੱਪ ਘਿਓ ਦਾ ਵਿੱਚ ਪਾ ਦਾਂਗੇ। ਤੁਸੀਂ ਇੱਥੇ ਦੇਸੀ ਘਿਓ ਜਾਂ ਮੱਖਣ ਘਿਓ ਦਾ ਵੀ ਇਸਤੇਮਾਲ ਕਰ ਸਕਦੇ ਹੋ। ਘਿਓ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਵਿੱਚ ਪਾ ਲਵਾਂਗੇ ਤੇ ਹੁਣ ਇਹਨੂੰ ਆਪਾਂ ਗਰਮ ਕਰਨ ਵਾਸਤੇ ਛੱਡ ਦਿਆਂਗੇ। ਹਲਕੀ ਜਿਹੀ ਅੱਗ ਕਰਕੇ ਆਪਾਂ ਹੁਣ ਘਿਓ ਨੂੰ ਗਰਮ ਹੋਣ ਦਿਆਂ। ਘਿਓ ਗਰਮ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ 2 ਜਾਂ 3 ਇਲਾਚੀਆਂ ਤੋੜ ਕੇ ਪਾ ਦਾਂਗੇ। ਇਲਾਚੀ ਪਾਉਣ ਨਾਲ ਸਾਡੇ ਹਲਵੇ 'ਚ ਸੋਹਣੀ ਜਿਹੀ ਖੁਸ਼ਬੂ ਆਵੇਗੀ। ਹੁਣ ਆਪਾਂ ਇਹ 1 ਕੱਪ ਸੂਜੀ ਦਾ ਛਣਿਆ ਹੋਇਆ ਵਿੱਚ ਪਾ ਲਾਂਗੇ। ਹੁਣ ਆਪਾਂ ਸੂਜੀ ਨੂੰ ਸਵਾਰ ਕੇ ਘਿਓ ਵਿੱਚ ਭੁੰਨ ਲਾਂਗੇ। ਇਹਨੂੰ ਆਪਾਂ ਸੁਨਹਿਰੀ ਰੰਗ ਆਉਣ ਤੱਕ ਭੁੰਨਾਂਗੇ। ਸਾਨੂੰ ਭੁੰਨਦੇ ਹੋਇਆ 4 ਤੇ 5 ਮਿੰਟ ਹੋ ਚੁੱਕਿਆ। ਹੁਣ ਵੇਖੋ ਸਾਡੇ ਹਲਵੇ ਦਾ ਕਿੰਨਾ ਸੋਹਣਾ ਸੁਨਹਿਰੀ ਰੰਗ ਆ ਚੁੱਕਿਆ। ਹੁਣ ਆਪਾਂ ਇਹ ਕੱਪ ਖੰਡ ਦਾ ਪਾਵਾਂਗੇ। ਮੈਂ ਇੱਥੇ ਦਾਣੇਦਾਰ ਖੰਡ ਦਾ ਇਸਤੇਮਾਲ ਕਰ ਰਹੀ ਹਾਂ। ਤੁਹਾਡੇ ਕੋਲ ਜਿਹੜੀ ਵੀ ਖੰਡ ਹੋਵੇ ਤੁਸੀਂ ਉਹ ਪਾ ਸਕਦੇ ਆ। ਹੁਣ ਆਪਾਂ ਇਹਨੂੰ 2 ਤੋਂ 3 ਮਿੰਟ ਤੱਕ ਪਕਾਵਾਂਗੇ। ਹੁਣ ਆਪਾਂ ਇਹਦੇ ਵਿੱਚ 3 ਕੱਪ ਪਾਣੀ ਪਾਵਾਂਗੇ। ਆਪਾਂ ਸੂਜੀ ਵਾਸਤੇ ਤੇ ਪਾਣੀ ਵਾਸਤੇ 1 ਹੀ ਕੱਪ ਲਵਾਂਗੇ। ਜਿਹੜੇ ਕੱਪ ਨਾਲ ਅਸੀਂ ਸੂਜੀ ਲਈ ਸੀ ਉਸੇ ਕੱਪ ਨਾਲ ਹੀ ਅਸੀਂ 3 ਕੱਪ ਪਾਣੀ ਪਾਇਆ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਚਮਚੇ ਨਾਲ ਹਿਲਾ ਲਵਾਂਗੇ। ਹੁਣ ਆਪਾਂ ਇਹਦੇ ਵਿੱਚ ਛੋਟਾ ਚਮਚ ਜ਼ਰਦਾ ਰੰਗ ਦਾ ਪਾਵਾਂਗੇ। ਇਹਦੇ ਨਾਲ ਬਹੁਤ ਸੋਹਣਾ ਜਿਹਾ ਰੰਗ ਆਉਂਦਾ। ਅਗਰ ਤੁਸੀਂ ਇਹਨੂੰ ਨਹੀਂ ਵੀ ਪਾਉਣਾ ਚਾਹੁੰਦੇ ਤਾਂ ਤੁਸੀਂ ਇਹਨੂੰ ਛੱਡ ਸਕਦੇ ਆ। ਹੁਣ ਆਪਾਂ ਇਹਨੂੰ ਚਮਚੇ ਨਾਲ ਚੰਗੀ ਤਰ੍ਹਾਂ ਹਿਲਾ ਲਵਾਂਗੇ। ਹੁਣ ਆਪਾਂ ਇਹਨੂੰ 1 ਤੋਂ 2 ਮਿੰਟ ਤੱਕ ਚੰਗੀ ਤਰ੍ਹਾਂ ਪਕਾਵਾਂਗੇ। ਹੁਣ ਮੈਂ ਇਹਦੇ ਵਿੱਚ ਗਿਰੀ ਬਦਾਮ ਤੇ ਸੌਗੀ ਪਾਵਾਂਗੀ। ਮੈਂ ਗਰੀ ਤੇ ਬਦਾਮ ਨੂੰ ਮੋਟਾ ਕੱਟ ਕੇ ਵਿੱਚ ਪਾਇਆ। ਤੁਸੀਂ ਆਪਣੀ ਪਸੰਦ ਦੇ ਕੋਈ ਵੀ ਮੇਵਾ ਜਾਤ ਵਿੱਚ ਪਾ ਸਕਦੇ ਹੋ। ਹੁਣ ਆਪਾਂ ਇਹਨੂੰ ਢੱਕ ਕੇ 3 ਤੋਂ 4 ਮਿੰਟ ਵਾਸਤੇ ਪੱਕਣ ਵਾਸਤੇ ਛੱਡ ਦਿਆਂਗੇ। 3 ਤੋਂ 4 ਮਿੰਟ ਹੋ ਚੁੱਕਿਆ। ਦੇਖੋ ਹੁਣ ਸਾਡਾ ਹਲਵਾ ਤਿਆਰ ਹੋ ਚੁੱਕਿਆ। ਘਿਓ ਵੀ ਛੱਡ ਦਿੱਤਾ ਹਲਵੇ ਨੇ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ। ਹੁਣ ਆਪਾਂ ਇਹਨੂੰ ਆਪਣੀ ਪਲੇਟ ਵਿੱਚ ਕੱਢਾਂਗੇ ਤੇ ਦੇਖੋ ਕਿੰਨਾ ਸੁਨਹਿਰੀ ਰੰਗ ਤੇ ਕਿੰਨਾ ਸੋਹਣਾ ਲੱਗ ਰਿਹਾ। ਹੁਣ ਆਪਾਂ ਜਿਹੜਾ ਪਲੇਟ ਵਿੱਚ ਹਲਵਾ ਲਿਆ ਇਹਦੇ ਉੱਤੇ ਕੁਝ ਮੇਵੇ ਜਾਤ ਪਾਵਾਂਗੇ ਤੇ ਤੁਸੀਂ ਆਪਣੀ ਪਸੰਦ ਦੇ ਕੋਈ ਵੀ ਮੇਵੇ ਜਾਤ ਪਾ ਸਕਦੇ ਹੋ। ਮੈਂ ਇੱਥੇ ਗਰੀ ਬਦਾਮ ਤੇ ਸੌਗੀ ਨੂੰ ਪਾ ਰਹੀ ਹਾਂ। ਹੁਣ ਮੈਂ ਤੁਹਾਨੂੰ ਖਾ ਕੇ ਵੀ ਵਿਖਾਉਂਦੀ ਹਾਂ ਕਿ ਕਿੰਨਾ ਸੋਹਣਾ ਤੇ ਕਿੰਨਾ ਮਜ਼ੇਦਾਰ ਸਾਡਾ ਹਲਵਾ ਬਣ ਕੇ ਤਿਆਰ ਹੋ ਗਿਆ। ਤੁਸੀਂ ਵੇਖੋ ਕਿ ਕਿੰਨਾ ਸੁਨਹਿਰੀ ਤੇ ਕਿੰਨਾ ਸੋਹਣਾ ਜਿਹਾ ਹਲਵਾ ਬਣ ਕੇ ਤਿਆਰ ਹੋ ਗਿਆ। ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਤੁਹਾਨੂੰ ਪਸੰਦ ਆਈ ਹੋਵੇਗੀ। ਅਗਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਤੇ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰਨਾ ਨਾ ਭੁੱਲਿਓ। ਤੇ ਇਹਦੇ ਨਾਲ ਮੈਨੂੰ ਦਿਓ ਇਜਾਜ਼ਤ ਤੇ ਆਪਣੇ ਸਾਰਿਆਂ ਦਾ ਬਹੁਤ ਖਿਆਲ ਰੱਖਿਓ। ਮੈਨੂੰ ਦੁਆਵਾਂ 'ਚ ਯਾਦ ਰੱਖਿਓ। ਖੁਦਾ ਹਾਫਿਜ਼।